ਜੇ ਤੁਸੀਂ ਤੁਹਾਡੀ ਜੌਬ ਵਧੀਆ ਵਾ, ਮੰਨ ਲਓ ਕਿ ਹੂੰ ਤੁਹਾਡੀ ਜੌਬ ਵਧੀਆ ਵਾ, ਤੁਸੀਂ ਕੁਆਲੀਫਾਈ ਹੋ ਜਾਂਦੇ ਮਾਰਗੇਜ ਦੇ ਲਈ, ਲੋਨ ਦੇ ਲਈ, ਤੁਹਾਡੇ ਕੋਲ ਡਾਊਨ ਪੇਮੈਂਟ ਵੀ ਆ, ਜਾਂ ਗਵਰਨਮੈਂਟ ਦਾ ਕੋਈ ਐਵੇਂ ਦਾ ਪ੍ਰੋਗਰਾਮ ਹੈਗਾ ਵਾ ਤੇ ਘਰ ਲੈਣ ਵਿੱਚ ਹੀ ਫਾਇਦਾ ਵਾ। ਇਵੇਂ ਹੀ ਨਵੀਂ ਸਰਕਾਰ ਦਾ ਹੁੰਦਾ ਵਾ ਕਿ ਉਹਨਾਂ ਦੀਆਂ ਪਾਲਿਸੀਜ਼ ਨੂੰ ਇੰਪਲੀਮੈਂਟ ਨੂੰ ਹੁਣ ਟਾਈਮ ਲੱਗਣਾ ਥੋੜਾ ਜਿਹਾ। ਨਵੀਆਂ ਪਾਲਿਸੀਜ਼ ਆ ਰਿਹਾ, ਸਾਰੇ ਕਨਫਿਊਜ਼ਨ 'ਚ ਆ। ਪਹਿਲਾਂ ਥੋੜਾ ਚਿਰ ਇਦਾਂ ਜਾ ਕੇ ਫਿਰ ਥੱਲੇ ਨੂੰ ਆਉਂਦਾ ਕੰਮ, ਕਿਉਂਕਿ ਸਮਝ ਨਹੀਂ ਆ ਰਹੀ ਹੁੰਦੀ। ਫਿਰ ਇੱਥੇ ਸਸਟੇਨ ਕਰਨ ਦੀ ਲੋੜ ਆ, ਫਿਰ ਉਹ ਪਾਲਿਸੀਜ਼ ਵਧੀਆ ਹੋਈਆਂ ਤੇ ਉੱਤੇ ਨੂੰ ਜਾਣਾ। ਸਟੋਰ ਵੀ ਮੇਰੇ ਕੋਲ ਇੱਕ ਹੈਗਾ ਵਾ ਠੀਕ ਹੈ ਸੇਲ ਦੇ ਉੱਤੇ। ਫਰੈਸ਼ਨੋ ਸੀਗਾ ਹਾਂਜੀ, ਪੀਜ਼ਾ ਵੀ ਹੈ ਇੱਕ ਸੇਲ ਤੇ, ਠੀਕ ਹੈ ਪੰਜਾਬੀ ਰੈਸਟੋਰੈਂਟ ਵੀ ਹੈ। ਸੋ ਕੋਈ ਵੀ ਮੈਨੂੰ ਉਹਦੇ ਬਾਰੇ ਕਾਲ ਕਰ ਸਕਦਾ। ਨੰਬਰ ਇੱਕ ਵਾਰੀ ਫੇਰ ਸ਼ੇਅਰ ਕਰ ਲਓ। ਨੰਬਰ ਮੇਰਾ ਹੈ ਜੀ 5592419553। ਯਕੀਨਨ ਆਪਾਂ ਨੂੰ ਪਤਾ ਵਾ ਕਿ ਇੰਟਰਸਟ ਰੇਟ ਘਟਣੇ ਆ, ਅੱਜ ਨਹੀਂ ਤੇ ਕੱਲ ਨੂੰ ਨਹੀਂ, ਇਹ ਘਟਣੇ ਹੀ ਘਟਣੇ ਆ। ਹਾਂ 2 ਪੁਆਇੰਟ ਸ਼ਾਇਦ ਨਾ ਆ ਜਾਵੇ, ਹਾਂਜੀ 3 ਤੇ ਚਲੇ ਜਾਵੇ, ਪਰ ਘਟਣਗੇ ਜ਼ਰੂਰ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਗੱਲਬਾਤ ਕਰਾਂਗੇ ਰੀਅਲ estate ਅਤੇ ਮਾਰਗੇਜ ਦੀ ਦੁਨੀਆ ਦੀ। ਜੁੜ ਚੁੱਕੇ ਨੇ ਮੇਰੇ ਨਾਲ ਜ਼ੈਂਡਰ ਮਾਰਗੇਜ ਅਤੇ ਰੀਅਲ estate ਤੋਂ ਸੁਖਬੀਰ ਸਿੰਘ ਭੰਡਾਲ ਜੀ। ਸੁਖਬੀਰ ਭੰਡਾਲ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਧੰਨਵਾਦ। ਹੋਰ ਜੀ ਕੀ ਹਾਲ ਚਾਲ ਆ? ਬਹੁਤ ਵਧੀਆ ਜੀ, ਤੁਸੀਂ ਸੁਣਾਓ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਆਈਡੀ ਸ਼ੇਅਰ ਕਰ ਲਿਓ ਜੀ। ਜ਼ਰੂਰ, ਮੈਂ ਲਿਖ ਕੇ ਲੈ ਕੇ ਆਇਆ ਅੱਜ ਆਪਣੀ ਯਾਦ ਨਾ ਭੁੱਲ ਜਾਣਾ ਜੀ। ਆਈਡੀਜ਼, ਇਹ ਬਹੁਤ ਜ਼ਰੂਰੀ ਆਈਡੀਜ਼ ਆ ਜੀ। ਸੋ ਮੇਰੀ NMLS ਆਈਡੀ ਆ 1994273 ਤੇ ਮੇਰੀ DRE ਆਈਡੀ ਆ 01997346। ਸੋ ਪ੍ਰਸ਼ਾਸਨ ਬਦਲ ਗਿਆ। ਹਾਂਜੀ, ਪਿਛਲੇ ਵਾਰੀ ਜਦੋਂ ਆਪਾਂ ਗੱਲ ਕਰ ਰਹੇ ਸੀਗੇ ਉਦੋਂ ਉਹ ਪ੍ਰੈਜ਼ੀਡੈਂਟ ਇਲੈਕਟ ਸੀਗੇ, ਹੁਣ ਪ੍ਰੈਜ਼ੀਡੈਂਟ ਬਣ ਗਏ ਨੇ ਟਰੰਪ। ਬਿਲਕੁਲ। ਮਹੀਨਾ ਕੁ ਹੋ ਗਿਆ ਉਹਨਾਂ ਦੇ, ਆਪਾਂ ਦੇਖਿਆ ਕਾਫੀ ਕ੍ਰੈਕਡਾਊਨ, ਐਗਜ਼ੈਕਟਿਵ ਆਰਡਰਸ, ਬਹੁਤ ਕੁਝ ਜਿਹੜਾ ਉਹ ਆ ਰਿਹਾ ਆ। ਹਾਂਜੀ, ਰੀਅਲ estate ਇੰਡਸਟਰੀ ਦੇ ਉੱਤੇ ਉਸ ਦਾ ਕੀ ਅਸਰ ਆਪਾਂ ਦੇਖ ਰਹੇ ਹਾਂ? ਬਹੁਤ ਹੀ ਜ਼ਰੂਰੀ ਸਵਾਲ ਆ ਤੇ ਥੋੜਾ ਪੇਚੀਦਾ ਸਵਾਲ ਵੀ ਆ। ਦੇਖੋ, ਜੇ ਮੈਨੂੰ ਤੁਸੀਂ ਸਿੱਧਾ ਪੁੱਛੋ ਤੇ ਰੀਅਲ estate ਇੰਡਸਟਰੀ ਦੇ ਫਰਕ ਤੇ ਜ਼ਰੂਰ ਪਿਆ, ਕਿਉਂਕਿ ਆਪਾਂ ਇਹ ਵੇਖਦੇ ਸੀਗੇ। ਆਪਾਂ ਆਪਣੇ ਏਰੀਏ ਦੀ ਗੱਲ ਕਰਾਂਗੇ ਕਿ ਇੱਥੇ ਟਰੱਕਿੰਗ ਦਾ ਇੰਡਸਟਰੀ ਦਾ ਬਹੁਤ ਜਿਹੜਾ ਕਹਿ ਲਓ ਬੋਲਬਾਲਾ ਵਾ, ਹੱਬ ਆ। ਤੇ ਬਹੁਤ ਆਪਣੇ ਜਿਹੜੇ ਕਹਿ ਲਓ ਕਿ ਕਲਾਇੰਟ ਆ ਜਾਂ ਭਰਾ ਵਾ ਜਾਂ ਕਮਿਊਨਿਟੀ ਵਾਲੇ ਸਤਿਕਾਰਯੋਗ, ਉਹਨਾਂ ਕੋਲ ਵਰਕ ਪਰਮਿਟ ਸੀਗੇ, ਹਨਾ। ਤੇ ਉਹ ਫਿਰ ਘਰ ਲੈਂਦੇ ਸੀ। ਇਹ ਇੱਕ ਸੁਪਨਾ ਹੁੰਦਾ ਆਪਣੇ ਪੰਜਾਬੀਆਂ ਦਾ ਵੀ ਪਹਿਲਾਂ ਘਰ ਲੈ ਲੈਣਾ, ਜਾਂ ਹਰਿਆਣੇ ਦੇ ਕਹਿ ਲਓ ਆਪਣੇ ਵੀਰ। ਤੇ ਉਹ ਹੁਣ ਆ ਜਿਵੇਂ ਪ੍ਰਸ਼ਾਸਨ ਬਦਲਿਆ ਵਾ, ਜਿਵੇਂ ਤੁਸੀਂ ਕਿਹਾ ਕਿ ਐਗਜ਼ੈਕਟਿਵ ਆਰਡਰ ਜਿਹੜੇ ਬੜੇ ਹੁਣ ਹੋ ਰਹੇ ਆ, ਇੱਕ ਡਰ ਜਿਹੜਾ ਵਾ, ਸਹਿਮ ਜਿਹੜਾ ਵਾ ਆਪਣੀ ਕਮਿਊਨਿਟੀ ਦੇ ਵਿੱਚ ਜਿਹੜਾ ਬੜਾ ਪਿਆ ਹੋਇਆ, ਬਹੁਤ ਜ਼ਿਆਦਾ ਸੱਚ ਆ ਤੇ ਕੁਝ ਕਹਿ ਲਓ ਕਿ ਅਫਵਾਹਾਂ ਵੀ ਹੁੰਦੀਆਂ ਵਾ। ਤੇ ਹਰ ਬੰਦਾ ਫਿਰ ਸੋਚਦਾ ਵਾ ਵੀ ਕੋਈ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਕਿ ਉਹ ਆਪਣੇ ਆਪ ਨੂੰ ਸੰਭਲਦਾ ਵਾ ਜਾਂ ਸੰਕੋਚ ਕਰਦਾ ਵਾ। ਸੋ ਇਸ ਤਰੀਕੇ ਦੇ ਨਾਲ ਆਪਣੀ ਕਮਿਊਨਿਟੀ ਦਾ ਜ਼ਰੂਰ ਫਰਕ ਪਿਆ, ਪਹਿਲਾ ਪੁਆਇੰਟ ਇਹ। ਦੂਜਾ ਇਹ ਆ ਕਿ ਆਪਾਂ ਆਸ ਰੱਖਦੇ ਸੀਗੇ, ਸ਼ਾਇਦ ਆਪਾਂ ਪਿਛਲੀ ਵਾਰੀ ਗੱਲ ਵੀ ਕੀਤੀ ਕਿ ਸ਼ਾਇਦ ਇੰਟਰਸਟ ਰੇਟ ਘਟਣਗੇ, ਤੇ ਹੁਣ ਆਪਾਂ ਵੇਖਿਆ ਵਾ ਕਿ ਫੈਡਰਲ ਰਿਜ਼ਰਵ ਨੇ ਇੰਟਰਸਟ ਰੇਟ ਨਹੀਂ ਘਟਾਏ। ਪਿਛਲੇ ਸਾਲ ਜਿੰਨੇ ਕੱਟ ਕਰਨੇ ਸੀ ਕਰਤੇ। ਅੱਜ ਦੀ ਰਿਪੋਰਟ ਆ ਜਿਹਦੇ ਨਾਲ ਕਹਿ ਲਓ ਕਿ ਆਪਣਾ ਸਟਾਕ ਐਕਸਚੇਂਜ ਇੰਨੀ ਕਿ ਥੱਲੇ ਗਈ ਆ, ਆਲਮੋਸਟ 7-8%। ਉਹਦੇ ਵਿੱਚ ਇਹ ਰਿਪੋਰਟ ਆਈ ਹੈ ਜਿਹੜੀ ਇਨਫਲੇਸ਼ਨ ਆ ਉਹ ਵਧੀ ਆ ਅੱਗੇ ਨੂੰ, ਤੇ ਜਿਹੜਾ ਕੰਜ਼ਿਊਮਰਸ ਦੀ ਸਪੈਂਡਿੰਗ ਸੀ ਉਹ ਘਟ ਗਈ ਆ। ਸੋ ਜਿਹਦੇ ਨਾਲ ਕੀ ਆ ਕਿ ਹੁਣ ਇਦਾਂ ਦੀਆਂ ਰਿਪੋਰਟਸ ਆ ਰਹੀਆਂ ਵਾ, ਤੇ ਜਿਹੜਾ ਕੰਜ਼ਿਊਮਰ ਆ, ਘਰ ਲੈਣ ਵਾਲਾ ਵਾ, ਉਹ ਸੰਕੋਚ ਕਰ ਰਿਹਾ ਥੋੜਾ ਜਿਹਾ। ਤੇ ਉਸ ਚੀਜ਼ ਦੇ ਨਾਲ ਕਹੋ ਕਿ ਫਰਕ ਜਿਹੜਾ ਉਹ ਕਾਫੀ ਪਿਆ ਹੋਇਆ ਵਾ। ਮੈਂ ਇਹ ਕਹੂੰਗਾ ਕਿ ਜਿਹੜੀ ਰੀਅਲ estate ਦੀ ਇਸ ਵੇਲੇ ਸਥਿਤੀ ਆ, ਉਹ ਮਤਲਬ ਕੰਟਰੋਲਡ ਆ, ਉੱਤੇ ਨੂੰ ਨਹੀਂ ਗਈ। ਜਿਵੇਂ ਆਪਾਂ ਅੱਗੇ ਸੋਚਦੇ ਵੀ ਫਰਕ ਪਊਗਾ ਟਰੰਪ ਜੀ ਹੁਣਾਂ ਦੇ ਆਉਣ ਨਾਲ, ਉਹ ਉੱਥੇ ਕੀ ਆ, ਥੋੜਾ ਜਿਹਾ ਥੱਲੇ ਨੂੰ ਜ਼ਰੂਰ ਗਈ ਹੋਊਗੀ, ਸਟੈਗਨੈਂਟ ਹੀ ਆ। ਹਾਂਜੀ, ਪਰ ਉੱਤੇ ਨੂੰ ਨਹੀਂ ਗਈ ਹੈਗੀ। ਹਾਂਜੀ। ਸੋ ਤੇ ਮਾਰਗੇਜ ਰੇਟਸ ਫਿਰ ਉਦਾਂ ਹੀ ਚੱਲ ਰਹੇ ਆ? ਹਾਂਜੀ, ਮਾਰਗੇਜ ਰੇਟ ਜਿਹੜੇ ਆ, ਕਈ ਵਾਰੀ ਆਪਾਂ ਸੋਚਦੇ ਆ ਕਿ ਬਈ ਇਹ ਘਟਣਗੇ ਜਾਂ ਇਦਾਂ ਹੋਊਗਾ, ਜਾਂ ਮੰਨ ਲਓ ਇੰਟਰਸਟ ਰੇਟ ਘਟਣਗੇ। ਸ਼ੁਰੂ ਦੇ ਵਿੱਚ ਜਦੋਂ ਇੰਟਰਸਟ ਰੇਟ ਘਟੇ, ਅਨਾਉਂਸਮੈਂਟਸ ਹੋਈਆਂ ਤੇ ਇੱਕਦਮ ਡਰੈਸਟਿਕਲੀ ਘਟੇ। ਹਾਂਜੀ। ਜੇ ਤੁਹਾਨੂੰ ਯਾਦ ਹੋਣਾ, ਮੈਂ ਸ਼ਾਇਦ ਕਈਆਂ ਨੂੰ 5% ਵੀ ਮਿਲ ਗਿਆ ਹੋਵੇ ਉਸ ਟਾਈਮ। ਠੀਕ ਹੈ। 7 ਤੋਂ 5 ਤਾਈਂ। ਉਹ ਫਿਰ ਹੌਲੀ ਹੌਲੀ ਕੀ ਹੋਇਆ ਕਿ ਇੰਟਰਸਟ ਰੇਟ ਘਟਣੇ ਤੇ ਕੀ ਸੀਗੇ, ਵਧਣ ਲੱਗ ਪਿਆ, ਫਿਰ ਦੁਬਾਰਾ ਵਧ ਗਿਆ। ਹਾਂਜੀ। ਤੇ ਇੰਟਰਸਟ ਰੇਟ ਫਿਰ ਹੁਣ 7 ਦੇ ਲਾਗੇ ਛਾ ਗਈ ਆ। ਤੇ ਮੈਂ ਸਰੋਤਿਆਂ ਨੂੰ ਇਹ ਜ਼ਰੂਰ ਕਹੂੰਗਾ ਕਿ ਕਈ ਵਾਰੀ ਜਾਂ ਜ਼ਿਆਦਾ ਵਾਰ ਜਿਹੜਾ ਇੰਟਰਸਟ ਰੇਟ ਘਟਦਾ ਵਾ, ਉਹਦੇ ਨਾਲ ਮਾਰਗੇਜ ਇੰਟਰਸਟ ਰੇਟ ਤੇ ਫਰਕ ਨਹੀਂ ਪੈਂਦਾ। ਜਿਹੜਾ ਯੀਲਡ ਹੁੰਦਾ ਵਾ, ਨੋਟਸ ਆ ਜਿਹੜੇ 10 ਸਾਲ ਦੇ, ਉਹਦਾ ਯੀਲਡ ਜੇ ਘਟਦਾ ਵੱਧਦਾ ਵਾ,
ਉਹਦੇ ਨਾਲ ਮੌਰਗੇਜ ਜਿਹੜੇ ਇੰਟਰਸਟ ਰੇਟ ਆ ਉਹਨਾਂ ਦੇ ਕਾਫੀ ਫਰਕ ਪੈਂਦਾ ਵਾ। ਸੋ ਪਿਛਲੇ ਜਿਹੜੇ ਕਹਿ ਲਓ ਕਿ 7-8 ਮਹੀਨੇ ਸੀਗੇ, ਉਹਦੇ ਵਿੱਚ ਜਿਹੜਾ 10 ਈਅਰ ਨੋਟ ਹੁੰਦਾ ਵਾ ਉਹਦੇ ਉੱਤੇ ਯੀਲਡ ਜਿਹੜਾ ਵਾ ਉਹ ਉੱਤੇ ਨੂੰ ਗਿਆ ਸੀਗਾ, ਜਿਹਦੇ ਨਾਲ 4.5 ਤੇ ਚੱਲ ਰਿਹਾ ਇਸ ਟਾਈਮ। ਹਾਂਜੀ, ਜਿਹਦੇ ਨਾਲ ਕਹਿ ਲਓ ਕਿ ਇੰਟਰਸਟ ਰੇਟ ਜਿਹੜੇ ਆ ਉਹ ਹਾਈ ਹੋ ਗਿਆ। ਸੋ ਜਿੱਦਾਂ ਉਹ ਹਾਈ ਆ ਤੇ ਫਿਰ ਇੱਧਰ ਵੀ ਹਾਈ ਰਹਿੰਦਾ। ਹਾਂਜੀ ਹਾਂਜੀ, ਜੋ ਮੈਂ ਲਰਨ ਕੀਤਾ ਵਾ ਕਿ ਜੇ ਇੰਟਰਸਟ ਰੇਟ ਘੱਟ ਆਉਂਦੇ ਆ ਉਹਦੇ ਨਾਲ ਸਿੱਧਾ ਪ੍ਰਭਾਵ ਨਹੀਂ ਪੈਂਦਾ, ਪਰ ਉਹ ਯੀਲਡ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ। ਕ੍ਰੈਡਿਟ ਕਾਰਡ ਦੇ ਇੰਟਰਸਟ ਰੇਟ ਉਹਨਾਂ ਤੇ ਅਸਰ ਪੈਂਦਾ, ਜਿਹੜੇ ਉਹ ਵਾਲੇ ਉਹਨਾਂ ਤੇ ਜ਼ਿਆਦਾ ਜਿਹੜਾ ਹਾਂਜੀ ਬਿਲਕੁਲ ਠੀਕ ਆ। ਸੋ ਇਸ ਟਾਈਮ ਫਿਰ ਇਹਨਾਂ ਲੋਕਾਂ ਦੇ ਲਈ ਤੁਹਾਡੀ ਕੀ ਜਿਹੜੀ ਉਹ ਸਲਾਹ ਹੈਗੀ ਆ, ਜਿਹੜੇ ਦੇਖੋ ਹੁਣ ਪਿਛਲੇ ਕਈ ਸਾਲਾਂ ਤੋਂ ਜਿਹੜੇ ਲੋਕ ਵੇਟ ਕਰ ਰਹੇ ਸੀ, ਈਵਨ ਕੋਵਿਡ ਤੋਂ ਜਿਹੜੇ ਲੋਕ ਵੇਟ ਕਰ ਰਹੇ ਸੀ, ਉਹ ਸੋਚ ਰਹੇ ਸੀ ਵੀ ਉਹ 골ਡਨ ਪੀਰੀਅਡ ਇੰਟਰਸਟ ਰੇਟਸ ਦੇ ਹਿਸਾਬ ਦੇ ਨਾਲ ਉਹ ਫੇਰ ਆਊਗਾ 2-2.5-3% ਤੱਕ ਜਿਨ੍ਹਾਂ ਨੂੰ ਉਹ ਮਿਲ ਸਕਦਾ ਹੈ। ਜਿਹੜੇ ਉਦੋਂ ਦੀ ਵੇਟ ਕਰ ਰਹੇ ਆ ਉਹਨਾਂ ਨੂੰ ਹੁਣ ਕੀ ਸਲਾਹ ਹੈ, ਉਹ ਕੀ ਕਰ ਸਕਦੇ ਨੇ? ਦੇਖੋ, ਇੱਕ ਵੀਰ ਜੀ ਜਿਹੜੀ ਸਲਾਹ ਵਾ ਨਾ ਉਹ ਯੂਨੀਵਰਸਲ ਸਲਾਹ ਹੀ ਆ ਕਿ ਆਪਾਂ ਵੀ ਜਾਣਦੇ ਆ, ਆਪਾਂ ਉਸ ਜਗ੍ਹਾ ਤੋਂ ਆਏ ਹੋਏ ਆ ਕਿ ਜਦੋਂ ਤੁਸੀਂ ਪ੍ਰਾਪਰਟੀ ਲੈਂਦੇ ਆ, ਹਾਂਜੀ 99% ਆ ਕਿ ਉਹ ਪ੍ਰਾਪਰਟੀ ਦੇ ਵਿੱਚ ਤੁਸੀਂ ਕਦੀ ਵੀ ਧੋਖਾ ਨਹੀਂ ਖਾਣਾ। ਜੇ ਉਹਨੂੰ ਜ਼ਿਆਦਾ ਸਮੇਂ ਲਈ ਰੱਖੋਗੇ ਤੇ ਤੁਹਾਨੂੰ ਇਵੈਂਚੁਅਲੀ ਉਹਦਾ ਫਾਇਦਾ ਹੀ ਹੋਣਾ ਵਾ ਲੌਂਗ ਟਰਮ। ਹਾਂਜੀ ਬਿਲਕੁਲ। ਸੋ ਜੋ ਕਿਸੇ ਆਪਣੇ ਸਰੋਤੇ ਨੇ ਜਾਂ ਭੈਣ ਭਰਾ ਨੇ ਘਰ ਲੈਣਾ ਵਾ ਤੇ ਉਹ ਅਪਾਰਟਮੈਂਟ 'ਚ ਰਹਿ ਰਿਹਾ ਜਾਂ ਕੌਂਡੋ 'ਚ ਰਹਿ ਰਿਹਾ ਜਾਂ ਕਿਸੇ ਹੋਰ ਰਿਸ਼ਤੇਦਾਰ ਨਾਲ ਰਹਿ ਰਹੇ ਆ ਤੇ ਉਹਨਾਂ ਦੇ ਕੋਲ ਡਾਊਨ ਪੇਮੈਂਟ ਲਈ ਹੈ ਮੰਨ ਲਓ ਕੋਈ ਸਰਮਾਇਆ, ਤੇ ਘਰ ਲੈਣ ਵਿੱਚ ਸਦਾ ਹੀ ਫਾਇਦਾ ਹੁੰਦਾ। ਠੀਕ ਹੈ। ਸੋ ਉਹਨਾਂ ਲਈ ਅੱਜ ਵੀ ਮੌਕਾ ਵਾ ਘਰ ਲੈਣ ਦਾ। ਉਹਦੇ ਦੋ ਕੁ ਕਾਰਨ ਆ ਜੀ। ਇੱਕ ਤੇ ਆ ਕਿ ਜੇ ਤੁਸੀਂ ਅਪਾਰਟਮੈਂਟ 'ਚ ਰਹਿੰਦੇ ਹੋ ਤੇ ਤੁਸੀਂ ਕੋਈ ਨਾ ਕੋਈ ਰੈਂਟ ਦੇ ਰਹੇ ਆ, ਰੈਂਟ ਵੀ ਆਪਾਂ ਦੇਖ ਰਹੇ ਆ ਕਿ ਬਹੁਤ ਵਧੇ ਹੋਏ ਆ, ਕਿਉਂਕਿ ਮਾਰਗੇਜ ਤੋਂ ਵੀ ਵੱਧ ਹੀ ਹੋਏ। ਹਾਂਜੀ ਬਿਲਕੁਲ। ਸੋ ਜੇ ਤੁਸੀਂ ਤੁਹਾਡੀ ਜੌਬ ਵਧੀਆ ਵਾ, ਮੰਨ ਲਓ ਕਿ ਤੁਹਾਡੀ ਜੌਬ ਵਧੀਆ ਵਾ, ਤੁਸੀਂ ਕੁਆਲੀਫਾਈ ਹੋ ਜਾਂਦੇ ਮਾਰਗੇਜ ਦੇ ਲਈ, ਲੋਨ ਦੇ ਲਈ, ਤੁਹਾਡੇ ਕੋਲ ਡਾਊਨ ਪੇਮੈਂਟ ਵੀ ਆ ਜਾਂ ਗਵਰਨਮੈਂਟ ਦਾ ਕੋਈ ਇਵੇਂ ਦਾ ਪ੍ਰੋਗਰਾਮ ਹੈਗਾ ਵਾ ਤੇ ਘਰ ਲੈਣ ਵਿੱਚ ਹੀ ਫਾਇਦਾ ਵਾ। ਕਿਉਂਕਿ ਇੱਕ ਤੇ ਆ ਕਿ ਜਿਹੜੇ ਤੁਸੀਂ ਪੈਸੇ ਦੇਣੇ ਆ ਉਹਦੇ ਵਿੱਚੋਂ ਇੰਟਰਸਟ ਵੀ ਜਾਊਗਾ ਤੇ ਪ੍ਰਿੰਸੀਪਲ ਲਈ ਵੀ ਪੈਸੇ ਜਾਣਗੇ ਜੀ, ਭਾਵ ਕਿ ਹੌਲੀ ਹੌਲੀ ਤੁਹਾਡੀ ਜਿਹੜੀ ਐਕੁਇਟੀ ਆ ਉਹ ਘਰ ਵਿੱਚ ਬਣੂਗੀ। ਹਾਂ, ਜਿੱਦਾਂ ਤੁਸੀਂ 골ਡਨ ਪੀਰੀਅਡ ਦੀ ਗੱਲ ਕੀਤੀ ਆ ਜਦੋਂ ਇੰਟਰਸਟ ਰੇਟ ਘੱਟ ਸੀਗੇ, ਤੇ ਯਕੀਨਨ ਆਪਾਂ ਨੂੰ ਪਤਾ ਵਾ ਕਿ ਇੰਟਰਸਟ ਰੇਟ ਘਟਣੇ ਆ, ਅੱਜ ਨਹੀਂ ਤੇ ਕੱਲ ਨੂੰ ਨਹੀਂ, ਇਹ ਘਟਣੇ ਹੀ ਘਟਣੇ ਆ। ਹਾਂ 2 ਪੁਆਇੰਟ ਸ਼ਾਇਦ ਨਾ ਆ ਜਾਵੇ, ਹਾਂਜੀ 3 ਤੇ ਚਲੇ ਜਾਵੇ, ਪਰ ਘਟਣਗੇ ਜ਼ਰੂਰ, 7 ਤੇ ਨਹੀਂ ਰਹਿੰਦੇ। ਹਾਂਜੀ। ਸੋ ਜੇ ਤੁਸੀਂ ਜੌਬ ਲਈ ਕੁਆਲੀਫਾਈ ਕਰ ਰਹੇ ਹੋ, ਤੁਹਾਡੇ ਕੋਲ ਆਪਣੇ ਸਰਮਾਇਆ ਹੈਗਾ ਵਾ ਡਾਊਨ ਪੇਮੈਂਟ ਲਈ, ਤੇ ਘਰ ਮੈਂ ਕਹੂੰਗਾ ਕਿ ਜ਼ਰੂਰ ਤੁਸੀਂ ਘਰ ਲਵੋ। ਜਦੋਂ 2-3 ਸਾਲ ਨੂੰ ਜਦੋਂ ਇੰਟਰਸਟ ਰੇਟ ਘਟਦੇ ਆ ਦੁਬਾਰਾ ਰੀਫਾਈਨੈਂਸ ਕਰਾ ਲਓ। ਪਰ ਯਕੀਨ ਮੰਨਿਓ ਕਿ ਅੱਜ ਤੋਂ 3 ਸਾਲ ਬਾਅਦ ਜਦੋਂ ਦੇਖੋਗੇ ਤੁਸੀਂ ਉਸੇ ਘਰ ਦੀ ਜਿਹੜੀ ਕੀਮਤ ਆ ਉਹ ਕਾਫੀ ਕਹਿ ਲਓ ਡੇਢੀ, ਮੈਂ ਤਾਂ ਕਹੂੰਗਾ 3 ਸਾਲਾਂ 'ਚ ਉੱਤੇ ਗਈ ਹੋਣੀ ਆ। ਆਪਾਂ ਵੇਖਿਆ ਹੀ ਆ, ਤੁਸੀਂ ਵੀ ਵੇਖਿਆ ਹੋਣਾ। ਸੋ ਇਹ ਚੀਜ਼ ਦਾ ਸਦਾ ਹੀ ਫਾਇਦਾ ਰਹਿਣਾ। ਜੇ ਤੁਸੀਂ ਘਰ ਨਹੀਂ ਹੈਗਾ ਤੇ ਤੁਸੀਂ ਘਰ ਲੈਣਾ ਚਾਹੁੰਦੇ ਆ ਤੇ ਅੱਜ ਤੁਹਾਡੇ ਕੋਲ ਮੌਕਾ ਹੈ ਤੇ ਸਦਾ ਹੀ ਮੌਕਾ ਵਾ, ਤੁਸੀਂ ਘਰ ਜਿਹੜਾ ਉਹ ਲੈ ਲਓ। ਕਿਉਂਕਿ ਵੀਰ ਜੀ ਇਹ ਵੀ ਹੋ ਸਕਦਾ, ਸੌਰੀ ਮੇਰਾ ਜਵਾਬ ਲੰਮਾ ਹੋ ਗਿਆ, ਕੋਈ ਗੱਲ ਨਹੀਂ, ਕਿ ਜੇ ਤੁਸੀਂ ਮੰਨ ਲਓ ਇੰਟਰਸਟ ਰੇਟ ਨੂੰ ਵੇਖਦੇ ਰਹਿ ਕੇ ਥੱਲੇ ਆ ਜਾਏ ਤੇ ਹੋ ਸਕਦਾ ਉਦੋਂ ਕੋਲ ਤੁਹਾਡੇ ਕੋਲ ਜੌਬ ਹੀ ਨਾ, ਕੁਆਲੀਫਾਈਂਗ ਜੌਬ ਨਾ ਹੋਵੇ, ਨਾਲੇ ਘਰ ਦੀ ਕੀਮਤ ਹੋਰ ਵੱਧ ਜਾਵੇ। ਘਰ ਦੀ ਕੀਮਤ ਵਧੂਗੀ। ਇਹ ਵੀ ਬਹੁਤ ਜ਼ਰੂਰੀ ਆ ਕਿ ਤੁਹਾਡੀ ਜਿਹੜੀ ਜੌਬ ਆ ਉਹ ਜਿਹੜੀ ਤੁਸੀਂ ਇਨਕਮ ਆ ਤੁਹਾਡੀ ਉਹ ਕੁਆਲੀਫਾਈ ਕਰਦੀ ਕਿ ਨਹੀਂ। ਜੇ ਅੱਜ ਕੁਆਲੀਫਾਈ ਕਰਦੀ ਆ ਤੇ ਘਰ ਜਿਹੜਾ ਮਸਟ ਲੈ ਲੈਣਾ ਚਾਹੀਦਾ। ਸੋ ਇਸ ਟਾਈਮ ਤਾਂ ਮੈਨੂੰ ਲੱਗਦਾ ਸੁਖਬੀਰ ਭੰਡਾਲ ਜੀ 20% ਡਾਊਨ ਤੋਂ ਘੱਟ ਦੇ ਉੱਤੇ ਰਿਸਕ ਲੈਣਾ ਚਾਹੀਦਾ, ਨਹੀਂ ਲੈਣਾ ਚਾਹੀਦਾ, ਕਿਉਂਕਿ ਅਫੋਰਡੇਬਿਲਟੀ ਹੁਣ ਇੱਕ ਬਹੁਤ ਵੱਡਾ ਫੈਕਟਰ ਆ। ਆਈ ਨੋ ਦੇਖੋ ਤੁਸੀਂ ਘਰ ਵੇਚਣਾ ਚਾਹੁੰਦੇ ਆ, ਪਰ ਆਪਾਂ ਇੱਕ ਕਮਿਊਨਿਟੀ ਦੇ ਨਾਲ ਗੱਲ ਕਰਦੇ ਆ, ਉਹਨਾਂ ਨੂੰ ਥੋੜੀ ਜਿਹੀ ਇਸ ਪੱਖ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਆ? ਬਿਲਕੁਲ, ਪਹਿਲਾਂ ਤਾਂ ਮੈਂ ਇਹ ਕਹੂੰਗਾ ਤੁਹਾਡੇ ਰੇਡੀਓ ਦੇ ਮਾਧਿਅਮ ਰਾਹੀਂ, ਤਾਂ ਮੈਨੂੰ ਪਤਾ ਵਾ ਕਿ ਤੁਹਾਡਾ ਰੇਡੀਓ ਜਿਹੜਾ ਬਹੁਤ ਜ਼ਿਆਦਾ ਸਰੋਤੇ ਸੁਣਦੇ ਆ, ਕਿਉਂਕਿ ਇਹ ਮੈਂ ਕੋਈ ਤੁਹਾਡੇ ਕਹਿਣ ਤੇ ਨਹੀਂ ਕਹਿ ਰਿਹਾ, ਇਹ ਮੈਂ ਪਰਖੀ ਹੋਈ ਗੱਲ ਆ ਜੀ। ਤੇ ਮੈਂ ਮੋਸਟਲੀ ਉਹੀ ਗੱਲਾਂ ਕਰਦਾ ਹੁੰਦਾ ਜਿਹੜੀਆਂ ਪਰਖੀਆਂ ਹੋਣ ਮੇਰੀਆਂ ਥੋੜੀਆਂ ਬਾਹਲੀਆਂ। ਇਹ ਮੈਂ ਗੱਲ ਬਾਰ-ਬਾਰ ਕਹੀ ਆ ਕਿ ਜਿਹੜੀ ਵੀ ਗੱਲ ਮੈਂ ਰੇਡੀਓ ਦੇ ਕਰੂੰਗਾ ਉਹ ਬਿਲਕੁਲ ਸੱਚ ਦੇ ਆਧਾਰ ਤੇ ਹੋਊਗੀ ਤੇ ਸੱਚ ਹੀ ਕਹੂੰਗਾ, ਚਾਹੇ ਮੈਨੂੰ ਕੋਈ ਡੀਲ ਮਿਲਦੀ ਜਾਂ ਨਹੀਂ ਮਿਲਦੀ। ਉਹ ਮੈਂ ਕਿਉਂ ਇਦਾਂ ਕਹਿਣਾ ਹੁੰਦਾ, ਕਿਉਂਕਿ ਮੇਰਾ ਚਾਹੇ ਮੈਨੂੰ ਇਹ ਕਿੱਤੇ ਵਿੱਚ ਬਹੁਤ ਮੇਰੀ ਦਿਲਚਸਪੀ ਆ ਤੇ ਮੈਂ ਕਰਨਾ ਚਾਹੁੰਦਾ ਵਾਂ, ਪਰ ਮੈਂ ਇਹ ਕਿੱਤੇ ਤੋਂ ਕੱਲੀ ਆਮਦਨ ਤੇ ਨਹੀਂ ਸਰਵਾਈਵ ਕਰਦਾ। ਮੇਰੇ ਕੋਲ ਹੋਰ ਬੜੇ ਬਿਜ਼ਨੈਸਿਸ ਆ, ਬਹੁਤ ਕੁਝ ਮੈਂ ਕਰਦਾ। ਇਸ ਲਈ ਮੇਰੇ ਲਈ ਬਹੁਤ ਸੌਖਾ ਹੋ ਜਾਂਦਾ ਵਾ ਕਿ ਮੈਂ ਸੱਚਾਈ ਹੀ ਪੇਸ਼ ਕਰਾਂ। ਸਾਰੇ ਹੀ ਕਰਦੇ ਹੋਣਗੇ, ਮੈਂ ਕਿਸੇ ਨੂੰ ਅਕਿਊਜ਼ ਨਹੀਂ ਕਰਦਾ, ਪਰ ਮੈਂ 100% ਸੱਚਾਈ ਪੇਸ਼ ਕਰਦਾ ਹੁੰਦਾ, ਕਿਉਂਕਿ ਮੈਂ ਉਸ ਤੇ ਨਿਰਭਰ ਨਹੀਂ ਹੁੰਦਾ ਕਿ ਮੇਰੀ ਡੀਲ ਹੋਵੇ ਜਾਂ ਨਾ ਹੋਵੇ। ਠੀਕ ਹੈ। ਸੋ ਇਹ ਕਹਿਣ ਦੇ ਬਾਅਦ ਮੈਂ ਇਹ ਕਹੂੰਗਾ ਸਰੋਤਿਆਂ ਨੂੰ
ਕਿ ਦੇਖੋ ਜੇ ਤੁਹਾਡੀ ਜੌਬ ਕੁਆਲੀਫਾਈਂਗ ਆ, ਤੁਹਾਡੇ ਕੋਲ ਪੈਸੇ ਹੈਗੇ ਡਾਊਨ ਪੇਮੈਂਟ ਲਈ, ਤੁਸੀਂ ਆਪਣਾ ਜਿਹੜਾ ਬਜਟ ਆ ਲੋਨ ਆਫੀਸਰ ਨਾਲ ਬਹਿ ਕੇ ਬਣਾਉਨੇ ਆ। ਤੇ ਜੇ ਤੁਹਾਨੂੰ ਲੱਗਦਾ ਵਾ ਕਿ ਇੱਕ ਫਾਰਮੂਲਾ ਮੈਂ ਵੇਖਦਾ ਹੁੰਦਾ ਵਾਂ ਕਿ ਜੇ ਗੱਡੀ ਨਵੀਂ ਲੈ ਰਹੇ ਆ ਆਪਾਂ, ਹੁਣ ਘਰ ਦੀ ਗੱਲ ਕਰ ਰਹੀ, ਘਰ ਨਵਾਂ ਲੈ ਰਹੇ ਆ, ਇਦਾਂ ਸੋਚੋ ਕਿ ਜੇ ਤੁਸੀਂ ਡਿਫਾਲਟਰ ਹੋ ਜਾਂਦੇ ਜਾਂ ਮੰਨ ਲਓ ਤੁਹਾਡੀ ਜਿਹੜੀ ਇਨਕਮ ਆ, ਤੁਹਾਡੀ ਜੌਬ ਜਾਂਦੀ ਲੱਗਦੀ ਆ, ਕੀ ਤੁਸੀਂ ਤੁਹਾਡੇ ਕੋਲ ਇੰਨੀਆਂ ਸੇਵਿੰਗਸ ਹੈ ਕਿ 3 ਮਹੀਨਿਆਂ ਦੀ ਜਿਹੜੀ ਆ ਮੌਰਗੇਜ ਆ ਜਾਂ ਤੁਹਾਡੇ ਹੋਰ ਖਰਚੇ ਆ, ਬਿਜਲੀ ਦੇ, ਕਾਰ ਦੀ ਪੇਮੈਂਟ, ਕੀ ਇੰਨੀ ਕਿ ਸੇਵਿੰਗਸ ਹੈ ਕਿ ਜਿਹਦੇ ਨਾਲ ਤੁਸੀਂ ਉਹ ਚਲਾ ਸਕਦੇ ਹੋ? ਸੋ ਇਹ ਬਹੁਤ ਵੱਡਾ ਨੁਕਤਾ ਵਾ ਕਿ ਜੇ ਤੇ ਘਰ ਦੀ ਡਾਊਨ ਪੇਮੈਂਟ ਲਈ ਵੀ ਪੈਸੇ ਆ, ਚਾਹੇ 5 ਜਾਂ 10%, ਉਸ ਤੋਂ ਬਾਅਦ ਜਿਹੜੀ ਤੁਹਾਡੀ ਕਿਸ਼ਤ ਬਣਨੀ ਆ ਉਹਦੇ ਤੁਹਾਡੇ ਕੋਲ 2 ਕਿਸ਼ਤਾਂ ਦੇ ਪੈਸੇ ਆਲਵੇਜ਼ ਪਏ ਹੋਏ ਆ, ਤੇ ਬਾਅਦ ਦੇ ਵਿੱਚ ਆ ਜਿਹੜਾ ਬਜਟ ਮੈਂ ਦੱਸ ਰਿਹਾ ਵਾਂ ਜਿਹਦੇ ਵਿੱਚ ਮੌਰਗੇਜ ਆ ਗਈ, ਬਿਜਲੀ ਦਾ ਬਿੱਲ ਆ ਗਿਆ, ਕਾਰ ਦੀਆਂ ਪੇਮੈਂਟਸ ਆ ਗਈਆਂ, ਤੇ ਤੁਹਾਡੇ ਕੋਲ ਇੰਨਾ ਕਿ ਕੈਪੀਟਲ ਪਿਆ ਹੋਇਆ ਵਾ 3 ਮਹੀਨਿਆਂ ਲਈ, ਤੇ ਫਿਰ ਘਰ ਵੀ ਜੀ ਲੈ ਲੈਣਾ ਚਾਹੀਦਾ। ਠੀਕ ਹੈ। ਪਰ ਜੇ ਤੁਸੀਂ ਕਹਿ ਲਓ ਕਿ ਪਹਿਲਾਂ ਹੀ ਮਾਈਨਸ ਵਿੱਚ ਆ ਜਾਂ ਪਹਿਲਾਂ ਹੀ ਕਿਸੇ ਕੋ ਦੋਸਤ ਮਿੱਤਰ ਕੋ ਜਾਂ ਰਿਸ਼ਤੇਦਾਰ ਕੋ ਉਧਾਰ ਪੈਸੇ ਲੈ ਰਹੇ ਆ ਤੇ ਉਧਰ ਵਾਅਦਾ ਵੀ ਕਰੀ ਬੈਠੇ ਹੋ ਕਿ ਮੈਂ 6 ਮਹੀਨੇ ਚ ਮੋੜ ਦੂੰ ਜਾਂ 3 ਚ ਮੋੜ ਦੂੰਗਾ, ਫਿਰ ਮੈਂ ਇਹ ਕਹੂੰਗਾ, ਬੇਨਤੀ ਕਰੂੰਗਾ ਆਪਣੇ ਭੈਣ ਭਰਾਵਾਂ ਨੂੰ ਕਿ ਆਪਣਾ ਫੈਸਲਾ ਫਿਰ ਅੱਗੇ ਪਾ ਲੈਣਾ ਚਾਹੀਦਾ। ਵੇਟ ਕਰ ਲਓ, ਕਿਉਂਕਿ ਹੋ ਸਕਦਾ ਵਾ ਕੋਈ ਇਦਾਂ ਦੀ ਨੌਬਤ ਤੁਹਾਡੇ ਤੇ ਆ ਜਾਵੇ ਕਿ ਜੌਬ ਜਾਂਦੀ ਲੱਗੇ ਤੇ ਫਿਰ ਤੁਸੀਂ ਸਾਰੇ ਪਾਸਿਓਂ ਨੱਪੇ ਜਾਓ। ਹਾਂਜੀ, ਸੋ ਇਹ ਮੇਰੀ ਸਲਾਹ ਤੇ ਇਹ ਹੋਊਗੀ ਸੱਚੀ। ਫੋਨ ਨੰਬਰ ਦੱਸ ਦਿਓ ਵੀ ਕਿਸੇ ਨੇ ਸਲਾਹ ਲੈਣੀ। ਮੇਰਾ ਫੋਨ ਨੰਬਰ ਹੈਗਾ 5592419553 559 241 9553। ਮੈਂ ਜ਼ੈਂਡਰ ਮੌਰਗੇਜ ਨਾਲ ਕੰਮ ਕਰਦਾ। ਨਾਮ ਮੇਰਾ ਹੈਗਾ ਸੁਖਬੀਰ ਸਿੰਘ ਭੰਡਾਲ। ਤੁਸੀਂ ਬੇਝਿਜਕ ਮੈਨੂੰ ਕਾਲ ਕਰ ਸਕਦੇ ਹੋ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਜਿਹੜੀ ਵੀ ਸਲਾਹ ਦੇਵਾਂਗਾ ਬਿਲਕੁਲ ਸੱਚ ਦੇ ਆਧਾਰ ਤੇ ਦੇਵਾਂਗਾ ਤੇ ਆਪਣੇ ਸਵਾਰਥ ਨੂੰ ਪਿੱਛੇ ਛੱਡ ਕੇ ਤੁਹਾਡੇ ਲਈ ਸੋਚ ਕੇ ਜਿਹੜੀ ਉਹ ਸਲਾਹ ਦੇਵਾਂਗਾ। ਤੇ ਸੁਖਬੀਰ ਭੰਡਾਲ ਜੀ, ਕਮਰਸ਼ੀਅਲ ਰੀਅਲ ਏਸਟੇਟ ਦਾ ਜਾਂ ਕਮਰਸ਼ੀਅਲ ਡੀਲਿੰਗਸ ਦੇ ਵਿੱਚ ਕੀ ਜਿਹੜੀ ਸਿਚੁਏਸ਼ਨ ਹੈ ਚੇਂਜ ਹੋਈ ਹੈ? ਕਿਉਂਕਿ ਕਿਤੇ ਨਾ ਕਿਤੇ ਰਾਸ਼ਟਰਪਤੀ ਨੂੰ ਬਿਜ਼ਨਸ ਪੱਖੀ ਜਿਹੜਾ ਇੱਕ ਰਾਸ਼ਟਰਪਤੀ ਦੇ ਤੌਰ ਦੇ ਉੱਤੇ ਮੰਨਿਆ ਜਾਂਦਾ ਆ, ਲੋਕ ਉਸ ਪਾਸੇ ਵੱਲ ਨੂੰ ਹੁਣ ਆ ਰਹੇ ਆ ਜਾਂ ਅਜੇ ਵੇਟ ਕਰ ਰਹੇ ਆ? ਦੇਖੋ ਜਿਹੜਾ ਕਮਰਸ਼ੀਅਲ ਆ ਫਿਰ ਉੱਥੇ ਹੀ ਗੱਲ ਆ ਜਾਂਦੀ ਆ ਕਿ ਲੋਕਾਂ ਨੂੰ ਆਸਾਂ ਬਹੁਤ ਸੀਗੀਆਂ ਤੇ ਆਪਾਂ ਕੋਈ ਆਸਾਂ ਤੇ ਪਾਣੀ ਵੀ ਨਹੀਂ ਫੇਰ ਰਿਹਾ ਕਿਉਂਕਿ ਗਵਰਨਮੈਂਟ ਇਜ਼ ਵੈਰੀ ਨਿਊ, ਬਹੁਤ ਨਵੀਂ ਆ ਜੇ ਮਹੀਨਾ ਕੀ ਹੋਇਆ ਉਹਨਾਂ ਦੀਆਂ ਪਾਲਿਸੀਜ਼ ਨੇ। ਮੈਂ ਤੇ ਐਵੇਂ ਸੋਚਦਾ ਹੁੰਦਾ ਵਾਂ ਕਿ ਜਦੋਂ ਨਵਾਂ ਬਿਜ਼ਨਸ ਲਈਦਾ ਆਪਾਂ, ਤੇ ਮੈਂ ਹਰ ਇੱਕ ਨੂੰ ਇਹ ਸਲਾਹ ਦਿੰਦਾ ਹੁੰਦਾ ਕਿ ਹੋ ਸਕਦਾ ਤੁਸੀਂ ਇੱਦਾਂ ਜਾ ਕੇ ਡਾਊਨ ਕਰੋ, ਫਿਰ ਇੱਥੇ ਸਸਟੇਨ ਕਰਨ ਦੀ ਲੋੜ ਹੁੰਦੀ ਆ ਕਿ ਥੱਲੇ ਸਸਟੇਨ ਕਰਕੇ ਫਿਰ ਗਰੰਟੀ ਆ ਤੁਸੀਂ ਉੱਤੇ ਨੂੰ ਜਾਣਾ। ਹੋ ਸਕਦਾ ਬਹੁਤ ਉੱਤੇ ਅਸੀਂ ਤਾਂ ਆਸ ਰੱਖਦੇ ਫਿਰ ਅਸਮਾਨਾਂ ਨੂੰ ਛੂਹੋ। ਬਿਲਕੁਲ ਇਵੇਂ ਹੀ ਨਵੀਂ ਸਰਕਾਰ ਦਾ ਹੁੰਦਾ ਵਾ ਕਿ ਉਹਨਾਂ ਦੀਆਂ ਪਾਲਿਸੀਜ਼ ਨੂੰ ਇੰਪਲੀਮੈਂਟ ਨੂੰ ਹੁਣ ਟਾਈਮ ਲੱਗਣਾ ਥੋੜਾ ਜਿਹਾ। ਨਵੀਆਂ ਪਾਲਿਸੀਜ਼ ਆ ਰਿਹਾ, ਸਾਰੇ ਕਨਫਿਊਜ਼ਨ 'ਚ ਆ। ਪਹਿਲਾਂ ਥੋੜਾ ਚਿਰ ਇੱਦਾਂ ਜਾ ਕੇ ਫਿਰ ਥੱਲੇ ਨੂੰ ਆਉਂਦਾ ਕੰਮ ਕਿਉਂਕਿ ਸਮਝ ਨਹੀਂ ਆ ਰਹੀ ਹੁੰਦੀ, ਫਿਰ ਇੱਥੇ ਸਸਟੇਨ ਕਰਨ ਦੀ ਲੋੜ ਆ, ਫਿਰ ਉਹ ਪਾਲਿਸੀਜ਼ ਵਧੀਆ ਹੋਈਆਂ ਤੇ ਉੱਤੇ ਨੂੰ ਜਾਣਾ। ਸੋ ਕਮਰਸ਼ੀਅਲ ਦੇ ਵਿੱਚ ਮੈਂ ਫਿਰ ਕਹੂੰਗਾ ਕਿ ਸਾਰਾ ਕੁਝ ਉਵੇਂ ਹੀ ਆ, ਇਨਵੈਂਟੋਰੀ ਘੱਟ ਆ। ਠੀਕ ਹੈ, ਕੁਝ ਉਵੇਂ ਜੇ ਚੀਜ਼ਾਂ ਦੀ ਇਨਵੈਂਟੋਰੀ ਹੁੰਦੀ ਆ ਜੋ ਆਮ ਬੰਦਾ ਨਹੀਂ ਲੈਂਦਾ, ਪਰ ਜੇ ਤੁਸੀਂ ਗੈਸ ਸਟੇਸ਼ਨ ਲੈਣਾ ਚੰਗਾ ਤੁਹਾਨੂੰ ਨਹੀਂ ਮਿਲਦਾ। ਬਹੁਤ ਬਾਇਰਸ ਹੈਗੇ, ਕੁਆਲੀਫਾਈਡ ਬਾਇਰਸ, ਕਿਉਂਕਿ ਜਿਹੜੇ ਵੈਲ ਐਸਟੈਬਲਿਸ਼ਡ ਆ ਹੋਰ ਚਾਹੁੰਦੇ ਆ ਤੇ ਨਾ ਤੇ ਨਵੇਂ ਬਣਦੇ ਆ ਜ਼ਿਆਦਾ, ਕਿਉਂਕਿ ਇੰਨਾ ਜ਼ਿਆਦਾ ਕੰਮ ਆ ਗੈਸ ਸਟੇਸ਼ਨਾਂ ਦਾ, ਇੰਨੀ ਰੈਡ ਟੇਪ ਆ ਕਿ ਜਿਹੜੇ ਬਣਾ ਰਹੇ ਆ ਉਹਨਾਂ ਕੋਈ ਸਮਾਂ ਹੈ ਨਹੀਂ, ਉਹ ਅਜੇ ਤੱਕ ਨਹੀਂ ਬਣੇ ਹੋਣੇ, ਜਿਹੜੇ ਨਹੀਂ ਬਣ ਰਹੇ ਹਜੇ। ਬਿਲਕੁਲ। ਤੇ ਦੂਜਾ ਇਹ ਆ ਕਿ ਇਨਵੈਂਟੋਰੀ ਵੀ ਹੈ ਨਹੀਂ ਤੇ ਕੁਆਲੀਫਾਈਡ ਬਾਇਰਸ ਵੀ ਹੈਗੇ ਆ। ਠੀਕ ਹੈ। ਤੇ ਜੇ ਕੋਈ ਗੈਸ ਸਟੇਸ਼ਨ ਆਉਂਦਾ ਵੀ ਆ ਉਹ ਇੰਨਾ ਕਿ ਮਹਿੰਗਾ ਹੁੰਦਾ ਵਾ ਕਿ ਨਵਾਂ ਬੰਦਾ ਉਹਨੂੰ ਲੈ ਹੀ ਨਹੀਂ ਸਕਦਾ, ਅਫੋਰਡ ਨਹੀਂ ਕਰ ਸਕਦਾ। ਵੈਸੇ ਕਹਿ ਲਓ ਕਿ ਪੀਜ਼ੇ ਜੇ ਤੁਸੀਂ ਲੈਣਾ, ਪੀਜ਼ਾ ਜਾਂ ਰੈਸਟੋਰੈਂਟਸ, ਉਹਨਾਂ ਦੀ ਇਨਵੈਂਟੋਰੀ ਜਿਹੜੀ ਆਉਂਦੀ ਜਾਂਦੀ ਰਹਿੰਦੀ ਆ। ਠੀਕ ਹੈ। ਉਹਦੇ ਵਿੱਚ ਫਿਰ ਇਦਾਂ ਹੁੰਦਾ ਵਾ ਕਿ ਜੇ ਬੜੇ ਬਿਜ਼ਨਸ ਐਵੇਂ ਦੇ ਹੁੰਦੇ ਜਿੱਥੇ ਫੈਮਿਲੀ ਨੇ ਆਪ ਕੰਮ ਕਰਨਾ ਹੁੰਦਾ, ਆਪ ਰਨ ਕਰਨਾ ਹੈ, ਤੇ ਉਹਦੇ ਵਿੱਚ ਮੈਂ ਬੜੀ ਵਾਰੀ ਕਿਹਾ ਕਿ ਜੇ ਤੁਸੀਂ ਤੁਹਾਡੇ ਪਰਿਵਾਰ ਨੇ ਆਪ ਕੰਮ ਕਰਨਾ ਵਾ, ਬੱਚੇ ਵੀ ਤੁਹਾਡੇ ਗਰੋਨ ਅਪ ਆ, ਮੰਨ ਲਓ ਟੀਨਏਜਰ ਆ, ਉਹ ਤੁਹਾਡੀ ਮਦਦ ਕਰ ਸਕਦੇ ਹੁੰਦੇ ਆ, ਇੱਕ ਉਹਨਾਂ ਦਾ ਐਕਸਪੀਰੀਅੰਸ ਹੋ ਜਾਂਦਾ। ਤੇ ਫਿਰ ਬਿਜ਼ਨਸ ਜਿਹੜੇ ਆ ਕਾਫੀ ਐਵੇਂ ਦੇ ਹੈ ਜਿਹਦੇ ਵਿੱਚ ਪੀਜ਼ਾ ਹੋ ਗਿਆ ਜਾਂ ਲਿਕਰ ਸਟੋਰ ਵੀ ਮੇਰੇ ਕੋਲ ਇੱਕ ਹੈਗਾ ਵਾ ਸੇਲ ਦੇ ਉੱਤੇ। ਹਾਂਜੀ, ਪੀਜ਼ਾ ਵੀ ਹੈ ਇੱਕ ਸੇਲ ਤੇ। ਠੀਕ ਹੈ। ਪੰਜਾਬੀ ਰੈਸਟੋਰੈਂਟ ਵੀ ਹੈ। ਸੋ ਕੋਈ ਵੀ ਮੈਨੂੰ ਉਹਦੇ ਬਾਰੇ ਕਾਲ ਕਰ ਸਕਦਾ। ਨੰਬਰ ਇੱਕ ਵਾਰੀ ਫੇਰ ਸ਼ੇਅਰ ਕਰ ਲਿਓ। ਨੰਬਰ ਮੇਰਾ ਹੈ ਜੀ 5592419553 559 241 9553। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਲ ਨਾਲ ਚੱਲ ਰਹੀਆਂ ਅੱਜ ਕੱਲ੍ਹ ਤਾਂ ਲੇ ਆਫ ਵੀ ਬਹੁਤ ਹੋ ਰਹੀ ਆ। ਅੱਗੇ ਹੁੰਦਾ ਸੀ ਨਾ ਸੁਖਬੀਰ ਜੀ ਵੀ ਫੈਡਰਲ ਜੌਬ ਜਾਂ ਜੌਬ ਹੁੰਦੀ ਸੀ ਤਾਂ ਸਰਕਾਰੀ ਜੌਬ ਨੂੰ ਦੇਖ ਕੇ ਮੰਨਿਆ ਜਾਂਦਾ ਵੀ ਚੱਲ ਹੁਣ ਸਟੇਬਲ ਆ। ਅੱਜ ਕੱਲ੍ਹ ਤਾਂ ਇਹ ਨਹੀਂ ਪਤਾ ਲੱਗਦਾ ਈਮੇਲ ਕਦੋਂ ਆ ਜਾਣੀ ਆ।
ਬਿਲਕੁਲ ਤੁਹਾਡੀ ਸਹੀ ਗੱਲ ਆ। ਮੈਂ ਆਪਾਂ ਆਫ ਦਾ 에ਅਰ ਗੱਲਬਾਤ ਕਰਦੇ ਸੀਗੇ। ਮੈਂ ਇੰਟਰਪ੍ਰੀਟੇਸ਼ਨ ਵੀ ਜੀ। ਇਮੀਗ੍ਰੇਸ਼ਨ ਕੋਰਸ ਵਿੱਚ ਕਰਦਾ ਰਹਿਣਾ ਵਾਂ ਹੂੰ ਸਮੇਂ ਤੋਂ ਸਮੇਂ। ਤੇ ਉੱਥੇ ਜਿਹੜੇ ਸਰਕਾਰੀ ਵਕੀਲ ਆ, ਹਾਂਜੀ। ਮੈਂ ਪਿਛਲੇ 3-4 ਦਿਨਾਂ ਦੀ ਗੱਲ ਕਰਦਾ, ਉਹ ਕਹਿ ਰਹੇ ਆ ਕਿ ਸ਼ੁਕਰ ਆ ਮੇਰੇ 2 ਸਾਲ ਹੋ ਗਏ, ਮੈਂ ਪ੍ਰੋਬੇਸ਼ਨ ਚੋਂ ਬਾਹਰ ਹੋ ਗਿਆ ਹਾਂ ਤੇ ਹੁਣ ਮੈਨੂੰ ਕੱਢਣਗੇ ਨਹੀਂ। ਸੋ ਇਹ ਜਿਹੜਾ ਆਰਾ ਵਾ, ਇਹ ਸਭ ਤੇ ਇਹ ਚੱਲ ਮਤਲਬ ਰਿਹਾ। ਸਭ ਤੇ ਹੀ ਆ। ਇਮੀਗ੍ਰੇਸ਼ਨ ਦੇ ਜਿਹੜੇ ਵਕੀਲ ਸਰਕਾਰ ਲਈ ਕੰਮ ਕਰ ਰਹੇ ਜੱਜ ਵੀ ਕੱਢੇ ਆ ਥੋੜੇ ਜਿਹੇ। ਹਾਂਜੀ, ਜੱਜ ਤੇ 3 ਜਿਹੜੇ ਕੌਂਕੜ ਦੇ ਵਿੱਚੋਂ ਮੈਂ ਕਹਿ ਸਕਦਾ ਆਪਣੇ ਸਰੋਤਿਆਂ ਨੂੰ ਹਾਂ ਕਿ ਕੌਂਕੜ ਦੇ ਵਿੱਚ ਪਹਿਲਾਂ ਤਖਤੀਆਂ ਲੱਗ ਗਈਆਂ ਉਹਨਾਂ ਦੀਆਂ ਹਾਂ ਕਿ 3 ਜੱਜ ਆ ਨਵੇਂ ਜਿਹੜੇ ਆ ਰਹੇ ਆ, ਹਾਂ। ਉਹਨਾਂ ਦੀਆਂ ਹੀਅਰਿੰਗਸ ਵੀ ਅਲਾਟ ਹੋਣ ਲੱਗ ਪਈਆਂ ਸੀ। ਤੇ ਜਿਵੇਂ ਹੀ ਨਵੀਂ ਸਰਕਾਰ ਆਈ ਆ, ਇਹਨਾਂ ਨੇ ਤਕਰੀਬਨ 20 ਇਮੀਗ੍ਰੇਸ਼ਨ ਜੱਜ ਕੱਢੇ ਆ। ਉਹਨਾਂ ਦੇ ਵਿੱਚੋਂ ਜਿਹੜੇ ਕੌਂਕੜ ਕੈਲੀਫੋਰਨੀਆ 'ਚ 3 ਜੱਜ ਸੀਗੇ ਜਿਨ੍ਹਾਂ ਨੂੰ ਕਿ ਕਹਿ ਲਓ ਮਿਲ ਚੁੱਕੀ ਸੀ ਜੌਬ, ਉਹ ਵੀ ਉਹਨਾਂ ਨੇ ਹਟਾ ਪ੍ਰੋਬੇਸ਼ਨ ਵਾਲੇ ਜਿਹੜੇ ਸਾਰੇ ਜਿਹੜੇ ਉਹ ਹਟਾ ਦਿੱਤੇ। ਚਲੋ ਇਮੀਗ੍ਰੇਸ਼ਨ ਦੀ ਗੱਲਬਾਤ ਤੁਹਾਡੀ ਇੰਟਰਪ੍ਰੀਟੇਸ਼ਨ ਵਾਲੀ ਉਹ ਵੱਖਰੇ ਤੌਰ ਦੇ ਉੱਤੇ ਆਪਾਂ ਹਾਂਜੀ, ਗੱਲਬਾਤ ਜਿਹੜੀ ਉਹ ਕਰਾਂਗੇ। ਹਾਂਜੀ। ਸਾਡੇ ਦਰਸ਼ਕਾਂ ਸਰੋਤਿਆਂ ਲਈ ਅੱਜ ਕਿਹੜਾ ਜਿਹੜੀ ਕਵਿਤਾ ਕਿਹੜੀ ਲੈ ਕੇ ਆਏ ਆ, ਕਿਉਂਕਿ ਹਰ ਵਾਰੀ ਜਦੋਂ ਤੁਸੀਂ ਆਉਂਦੇ ਕੋਈ ਨਾ ਕੋਈ ਕਵਿਤਾ ਜ਼ਰੂਰ ਸੁਣਾਉਂਦੇ ਆ। ਬਿਲਕੁਲ। ਦੇਖੋ, ਜਿੱਥੇ ਆਪਾਂ ਕੰਮ ਦੀਆਂ ਗੱਲਾਂ ਕਰਦੇ ਆ, ਮੈਂ ਸਰੋਤਿਆਂ ਨੂੰ ਵੀ ਕਹੂੰਗਾ ਕਿ ਜ਼ਿੰਦਗੀ ਦੇ ਵਿੱਚ ਜ਼ਰੂਰੀ ਆ ਕਿ ਆਪਣਾ ਸਮਾਂ ਜਿਹੜਾ ਕੁਛ ਪੜ੍ਹਨ ਵੱਲ, ਕੁਛ ਚੰਗਾ ਸਾਰਥਕ ਲਿਖਣ ਦੇ ਵਿੱਚ, ਤਾਂ ਕਿ ਆਪਾਂ ਆਪਣੀ ਜਿਹੜੀ ਕਹਿ ਲਓ ਦਿਮਾਗੀ ਸੰਤੁਲਤ ਆ ਉਹਦੇ 'ਤੇ ਵੀ ਕੰਮ ਕਰਦੇ ਰਹੀਏ। ਕਿਸੇ ਚੰਗੇ ਬੰਦੇ ਨਾਲ ਗੱਲਬਾਤ ਕਰਨ ਦੇ ਵਿੱਚ, ਕੋਈ ਚੰਗਾ ਸਾਰਥਕ ਰੂਪ ਦੇ ਵਿੱਚ ਜਿਹੜਾ ਟੌਪਿਕ ਆ ਉਹਦੀ ਡਿਸਕਸ਼ਨ ਕਰਨ ਦੇ ਵਿੱਚ, ਹਾਂਜੀ, ਇੱਕ ਆਪਾਂ ਨੂੰ ਜਿਹੜੀ ਚੰਗੀ ਉਹ ਕਹਿ ਲਓ ਐਕਸਰਸਾਈਜ਼ ਦਿਮਾਗ ਦੀ ਹੁੰਦੀ ਰਹਿੰਦੀ ਆ ਤੇ ਉਹ ਕਰਨੀ ਚਾਹੀਦੀ ਆ। ਸੋ ਮੈਂ ਕਵਿਤਾਵਾਂ ਕਦੀ ਲਿਖਦਾ ਹੁੰਦਾ ਤੇ ਉਹ ਕਵਿਤਾ ਮੈਂ ਇੱਕ ਫਿਰ ਸੁਣਾ ਦਿੰਦਾ ਵਾਂ ਜ਼ਰੂਰ। ਤੇ ਮੈਨੂੰ ਵੀ ਚੰਗਾ ਲੱਗਦਾ, ਤੁਹਾਨੂੰ ਵੀਰ ਜੀ ਉਹ ਕਵਿਤਾ ਸੁਣਾ ਕੇ ਐਵੇਂ ਨਹੀਂ ਵਧੀਆ ਹੁੰਦੀਆਂ। ਗੱਲ ਇਹ ਆ ਵੀ ਦੇਖੋ ਬੰਦਾ ਸੁਣਦਾ ਉੱਥੇ ਹੀ ਆ ਜਿੱਥੇ ਕੋਈ ਵਧੀਆ ਹੋਵੇ। ਹਾਂਜੀ, ਬਿਲਕੁਲ। ਤੇ ਸਰੋਤਿਆਂ ਨਾਲ ਵੀ ਮੈਨੂੰ ਚੰਗਾ ਲੱਗਦਾ ਵਾ ਕਿ ਮੈਂ ਇਦਾਂ ਦੀ ਜਿਹੜੀ ਆਪਣੀ ਸਾਂਝ ਪਾਉਂਦਾ ਰਵਾਂ। ਸੋ ਇੱਕ ਕਵਿਤਾ ਜਿਹੜੀ ਕਹਿ ਲਓ ਮੇਰੇ ਦਿਮਾਗ ਵਿੱਚ ਆਈ ਸੀਗੀ, ਉਹਦੀ ਮੈਂ ਤੁਹਾਡੇ ਨਾਲ ਸਾਂਝ ਪਾ ਲੈਂਦਾ ਵਾਂ ਜੀ। ਮੈਨੂੰ 2 ਮਿੰਟ ਦਿਓ। ਕੋਈ ਨਹੀਂ, ਲੱਭ ਲਓ ਜੀ, ਲਿਖੀਆਂ ਹੀ ਬਹੁਤ ਨੇ। ਹਾਂਜੀ, ਮੈਂ ਅਸਲ ਦੇ ਵਿੱਚ ਇੰਨਾ ਜ਼ਿਆਦਾ ਉਹ ਕਾਗਜ਼ ਤੇ ਨਹੀਂ ਲਿਖਦਾ ਹੁੰਦਾ ਕਿ ਆਪਣੇ ਫੋਨ ਦੇ ਉੱਤੇ ਹੀ ਲਿਖ ਲੈਂਦਾ, ਨੋਟਸ ਦੇ ਵਿੱਚ ਲਿਖ ਲੈਂਦਾ। ਚਲੋ ਆਉਣ ਦਿਓ ਜੀ। ਫਿਰ ਕਵਿਤਾ ਦਾ ਟਾਈਟਲ ਹੈ ਜੰਗਾਲੀ ਸੋਚ। ਤੇ ਜਿਵੇਂ ਮੈਂ ਹਰ ਵਾਰੀ ਕਹਿੰਦਾ ਹੁੰਦਾ ਵੀ ਕਵਿਤਾ ਸਭ ਤੋਂ ਪਹਿਲਾਂ ਮੇਰੇ ਤੇ ਢੁਕਦੀ ਆ, ਮੇਰੇ ਤੇ ਮੈਂ ਟਿਕਾਉਣਾ ਤੇ ਮੈਂ ਉਹਦੇ ਤੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਰਹਿਣਾ। ਠੀਕ ਹੈ। ਤੇ ਮੈਂ ਦੁਬਾਰਾ ਪੜ੍ਹ ਵੀ ਲੈਣਾ ਕਵਿਤਾ ਆਪਣੀ ਨੂੰ ਹੀ, ਤਾਂ ਕਿ ਮੈਂ ਇਹਦੇ ਤੋਂ ਹੋਰ ਸਿੱਖਦਾ ਰਵਾਂ। ਕਵਿਤਾ ਦਾ ਟਾਈਟਲ ਹੈ ਜੰਗਾਲੀ ਸੋਚ। ਕਿਉਂ ਕਲਪਦਾ ਵਿਲਕਦਾ ਰਹਿੰਦਾ, ਕਿਉਂ ਕਲਪਦਾ ਵਿਲਕਦਾ ਰਹਿੰਦਾ, ਕਦੀ ਤੇ ਮੁਸਕਰਾ ਦਿਆ ਕਰ। ਨਫ਼ਰਤ ਸ਼ੰਕੇ ਵਹਿਮ ਰੋਸੇ ਸ਼ਿਕਵੇ, ਨਫ਼ਰਤ ਸ਼ੰਕੇ ਵਹਿਮ ਰੋਸੇ ਸ਼ਿਕਵੇ, ਕਦੀ ਤੇ ਮਨੋਂ ਮਿਟਾ ਦਿਆ ਕਰ। ਕਿਉਂ ਕਲਪਦਾ ਵਿਲਕਦਾ ਰਹਿਣਾ, ਕਦੀ ਤੇ ਮੁਸਕਰਾ ਦਿਆ ਕਰ। ਅੰਦਰ ਆਪੇ ਲਾਏ ਭਾਂਬੜ ਉੱਤੇ, ਅੰਦਰ ਆਪੇ ਲਾਏ ਭਾਂਬੜ ਉੱਤੇ, ਕਦੀ ਤੇ ਪਾਣੀ ਪਾ ਲਿਆ ਕਰ। ਕਿਆ ਬਾਤ। ਪਤਝੜ ਵਾਲੀ ਰੁੱਤ ਛੱਡ, ਕਦੀ ਤੇ ਬਸੰਤ ਨੂੰ ਅਪਣਾ ਲਿਆ ਕਰ। ਸਦਾ ਚਿਹਰੇ ਤਿਉੜੀਆਂ ਨਾ ਪਾ, ਕਦੀ ਤੇ ਮੁਸਕਰਾ ਦਿਆ ਕਰ। ਸਦਾ ਚਿਹਰੇ ਤਿਉੜੀਆਂ ਨਾ ਪਾ, ਕਦੀ ਤੇ ਪਿਆਰ ਨਾਲ ਬੁਲਾ ਲਿਆ ਕਰ। ਕਿਉਂ ਕਲਪਦਾ ਵਿਲਕਦਾ ਰਹਿਣਾ, ਕਦੀ ਤੇ ਮੁਸਕਰਾ ਦਿਆ ਕਰ। ਨਾ ਕਰ ਰਿਸ਼ਤਿਆਂ ਦੀ ਗੰਧ ਨੂੰ ਗੰਧਲਾ, ਨਾ ਕਰ ਰਿਸ਼ਤਿਆਂ ਦੀ ਗੰਧ ਨੂੰ ਗੰਧਲਾ, ਕਦੀ ਤੇ ਮਹਿਕਾ ਦਿਆ ਕਰ। ਅਣਜਾਣੇ ਹੋਈ ਛੋਟੀ ਮੋਟੀ ਗਲਤੀ, ਕਦੀ ਤੇ ਭੁਲਾ ਦਿਆ ਕਰ। ਸਾਲਾਂ ਪਹਿਲਾਂ ਹੋਈਆਂ ਗੱਲਾਂ ਉੱਤੇ, ਸਾਲਾਂ ਪਹਿਲਾਂ ਗੱਲਾਂ ਹੋਈਆਂ ਉੱਤੇ, ਕਦੀ ਤੇ ਮਿੱਟੀ ਪਾ ਦਿਆ ਕਰ। ਜੇਕਰ ਮੈਂ ਵੀ ਕਿਤੇ ਰੁੱਸ ਜਾਵਾਂ, ਕਦੀ ਮੈਨੂੰ ਵੀ ਮਨਾ ਲਿਆ ਕਰ। ਆਕੜ ਵਾਲਾ ਧੌਣ ਚੋਂ ਸਰੀਆ ਕੱਢ, ਬਹੁਤ ਜ਼ਰੂਰੀ ਆ, ਮੋਦੀ ਵਾਲਾ ਸਰੀਆ ਕੱਢ। ਹਾਂਜੀ, ਆਕੜ ਵਾਲਾ ਧੌਣ ਚੋਂ ਸਰੀਆ ਕੱਢ, ਕਦੀ ਤੇ ਜਾਦੂ ਦੀ ਜੱਫੀ ਪਾ ਲਿਆ ਕਰ। ਜੰਗਾਲੀ ਹੋਈ ਆਪਣੀ ਸੋਚ ਨੂੰ, ਕਦੀ ਤੇ ਗਿਆਨ ਨਾਲ ਚਮਕਾ ਲਿਆ ਕਰ। ਕਿਉਂ ਕਲਪਦਾ ਵਿਲਕਦਾ ਰਹਿਣਾ, ਕਦੀ ਤੇ ਮੁਸਕਰਾ ਦਿਆ ਕਰ। ਕਿਉਂ ਕਲਪਦਾ ਵਿਲਕਦਾ ਰਹਿਣਾ, ਕਦੀ ਤੇ ਮੁਸਕਰਾ ਦਿਆ ਕਰ। ਦੇਖੋ ਜੀ, ਮੁਸਕਰਾਉਣਾ ਚਾਹੀਦਾ। ਹਾਂਜੀ, ਦੇਖੋ ਜਿੱਦਾਂ ਦਾ ਸਮਾਂ ਚੱਲ ਰਿਹਾ ਨਾ, ਇਹ ਤਾਂ ਅੱਜ ਦੇ ਸਮੇਂ 'ਚ ਬਹੁਤ ਵੱਡੀ ਜਿਹੜੀ ਇਹ ਚੀਜ਼ ਆ, ਜ਼ਰੂਰੀ ਆ। ਤੁਸੀਂ ਸਾਨੂੰ ਵੀ ਮੁਸਕਰਾਉਣ ਲਾਤਾ, ਹਸਾਉਣ ਲਾਤਾ, ਥੈਂਕ ਯੂ ਤੁਹਾਡਾ। ਤੇ ਬਾਕੀ ਸਾਡੇ ਜਿਹੜੇ ਦਰਸ਼ਕ ਆ, ਸਰੋਤੇ ਆ, ਉਹ ਵੀ ਹੱਸਣ ਖੇਡਣ।
ਇਹੀ ਆ ਸਮਾਂ ਇਹ ਨਹੀਂ ਪਹਿਲੇ ਵਾਲਾ ਨਹੀਂ ਰਿਹਾ, ਇਹ ਵੀ ਨਹੀਂ ਰਹਿਣਾ, ਬਦਲਦਾ ਹਾਂਜੀ, ਰਹਿੰਦਾ ਆ। ਬਿਲਕੁਲ ਬਿਲਕੁਲ ਸੋ ਇਹ ਚੜ੍ਹਦੀ ਕਲਾ ਦੀ ਸੋਚ ਨੂੰ ਆਪਾਂ ਕਦੀ ਵੀ ਪਿੱਛੇ ਨਹੀਂ ਛੱਡਣਾ ਤੇ ਹਾਂਜੀ ਹਮੇਸ਼ਾ ਹੌਸਲੇ ਬੁਲੰਦ ਕਰਕੇ ਅੱਗੇ ਵਧਦੇ ਰਹਿਣਾ, ਮਿਹਨਤਾਂ ਕਰਦੇ ਰਹੋ, ਬਾਕੀ ਪ੍ਰਮਾਤਮਾ ਦੇਖਣ ਵਾਲਾ। ਹਾਂਜੀ ਬਿਲਕੁਲ। ਤੇ ਅਖੀਰ ਵਿੱਚ ਮੈਂ ਸਰੋਤਿਆਂ ਨੂੰ ਇਹ ਕਹੂੰਗਾ ਕਿ ਜੇ ਤੁਸੀਂ ਘਰ ਵੇਚਣਾ ਵਾ ਜਾਂ ਬਿਜ਼ਨਸ ਵੇਚਣਾ ਵਾ, ਕੋਈ ਵੀ ਮੰਨ ਲਓ ਵਪਾਰ ਜਾਂ ਘਰ ਵੇਚਣਾ, ਤਾਂ ਮੈਨੂੰ ਜ਼ਰੂਰ ਯਾਦ ਰੱਖਿਓ। ਜਿਵੇਂ ਮੈਂ ਕਿਹਾ ਵਾ ਕਿ ਮੈਂ ਘਰ ਵੀ ਵਿਕਾ ਸਕਦਾ ਤੁਹਾਡਾ, ਮੇਰੇ ਕੋਲ ਬਾਇਰ ਕੁਆਲੀਫਾਈਡ ਹੁੰਦੇ ਆ, ਬਿਜ਼ਨਸ ਵੀ ਵਿਕਾ ਸਕਦਾ ਵਾਂ, ਮੇਰੇ ਕੋਲ ਕੁਆਲੀਫਾਈਡ ਬਾਇਰਸ ਹੈਗੇ ਆ। ਸੋ ਮੈਨੂੰ ਤੁਸੀਂ ਕਾਲ ਕਰ ਸਕਦੇ ਹੋ। ਜੇ ਬਿਜ਼ਨਸ ਲੈਣਾ, ਘਰ ਲੈਣਾ ਤਾਂ ਵੀ ਕਾਲ ਕਰ ਸਕਦੇ ਆ। ਜ਼ੈਂਡਰ ਮਾਰਗੇਜ ਨੂੰ ਕਾਲ ਕਰ ਸਕਦੇ ਹੋ। ਅਸੀਂ ਫਾਰਮ ਜਿਹੜੇ ਆ ਉਹ ਵੀ ਸਟਾਕਟਨ ਤੋਂ ਲੈ ਕੇ ਬੇਕਰਸਫੀਲਡ ਤਾਈਂ ਵੇਚਦੇ ਹਾਂ, ਜਾਂ ਕਹਿ ਲਓ ਕਿ ਖਰੀਦਦਾਰ ਵੀ ਸਾਡੇ ਕੋਲ ਹੈਗੇ ਆ। ਕਿਸੇ ਵੀ ਰੀਅਲ ਸਟੇਟ ਨੀਡ ਲਈ ਤੁਸੀਂ ਕਾਲ ਕਰ ਸਕਦੇ ਹੋ। ਤੇ ਨੰਬਰ ਹੈਗਾ 5592419553 559 241 9553। ਬਹੁਤ ਬਹੁਤ ਧੰਨਵਾਦ ਮਨਾਲ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਧੰਨਵਾਦ ਤੁਹਾਡਾ ਵੀਰ ਜੀ, ਤੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਜਿਵੇਂ ਵੀਰ ਜੀ ਨੇ ਕਿਹਾ, ਸਦਾ ਹੀ ਚੜ੍ਹਦੀ ਕਲਾ ਵਿੱਚ ਰਹੋ, ਬਸ ਚਮਕਦੇ ਰਹੋ ਇਸ ਅਸਮਾਨ ਦੇ।